ਚਾਂਦਾ ਨਿੱਕੇ ਪਿੰਡ ਦਾ ਚੱਕਰ ਲਾ ਗਿਆ ਸੀ ਤੇ ਇਹ ਪਤਾ ਕਰ ਗਿਆ ਸੀ ਵੀ ਖਾਲਿਦ ਪਿੰਡ ਆਉਣ ਵਾਲਾ ਹੈ। ਖਾਲਿਦ ਦੇ ਜਾਣ ਪਿੱਛੋਂ ਫੇਰ ਆਇਆ ਤੇ ਉਹਨੂੰ ਪਤਾ ਲੱਗਾ ਵੀ ਉਹ ਇੱਕੋ ਰਾਤ ਰਹਿ ਕੇ ਪਰਤ ਗਿਆ ਹੈ। ਉਹਨੂੰ ਉਹਦਾ ਲਾਹੌਰ ਦਾ ਪਤਾ ਲੱਭ ਗਿਆ, ਪਰ ਵੱਡੇ ਪਿੰਡ ਕੋਲ ਆ ਕੇ ਉਹਨੇ ਸੋਚਿਆ ਲਾਹੌਰ ਜਾਣ ਦੀ ਕੀ ਲੋੜ ਹੈ, ਕਿਸੇ ਹੋਰੀ ਕੋਲੋਂ ਖਤ ਦਾ ਜਵਾਬ ਲਿਖਾ ਲਿਆ ਜਾਵੇ। ਸੁਨਿਆਰੀ ਕੁੜੀ ਨੂੰ ਕਿਹੜਾ ਪਤਾ ਲੱਗਣਾ ਹੈ, ਉਹਨੇ ਕਿਹੜੀ ਉਹਦੀ ਲਿਖਾਈ ਵੇਖੀ ਹੋਈ ਹੈ, ਨਾਲੇ ਖੁਰੇ ਅੱਗੋਂ ਉਹਨੇ ਫੇਰ ਟੋਰ ਦੇਣਾ ਹੋਵੇ। ਜਰੇ ਜਰੇ ਲਾਹੌਰ ਦਾ ਕਿਰਾਇਆ ਖਰਚਣ ਦੀ ਕੀ ਲੋੜ ਹੈ। ਇਹ ਸੋਚ ਕੇ ਉਹ ਨਿੱਕੇ ਪਿੰਡ ਕੁੱਬੇ ਜੁਲਾ ਦੀ ਹੱਟੀ ਤੇ ਆਇਆ। ਉਹ ਨਿੱਕਾ ਹੁੰਦਾ ਬਾਗਾਂ ਵਾਲੀ ਵਿੱਚ ਆਪਣੇ ਨਾਨਕਿਆਂ ਕੋਲ ਰਿਹਾ ਸੀ, ਪੜ੍ਹਿਆ ਲਿਖਿਆ ਤੇ ਸਿਆਣਾ ਬੰਦਾ ਸੀ। ਕੁੱਬੇ ਜੁਲਾ ਪੂਰੀ ਗੱਲ ਸੁਣੀ, ਚਿੱਠੀ ਖੋਲ ਕੇ ਪੜ੍ਹੀ ਤੇ ਜਵਾਬ ਲਿਖ ਦਿੱਤਾ। ਐਸ ਖਤ ਉਹ ਕੰਮ ਕੀਤਾ ਜਿਹੜਾ ਖੁਰੇ ਖਾਲਿਦ ਦਾ ਆਪਣਾ ਲਿਖਿਆ ਖਤ ਵੀ ਨਾ ਕਰਦਾ। ਨੱਜੀ ਬੜੀ ਖੁਸ਼ ਹੋਈ, ਸਾਰਾ ਦਿਨ ਮੁੜ ਮੁੜ ਕੇ ਖਤ ਪੜ੍ਹਦੀ ਤੇ ਚੁੰਮਦੀ, ਰਾਤ ਨੂੰ ਉੱਠ ਉੱਠ ਕੇ ਫੇਰ ਪੜ੍ਹਨ ਬਹਿ ਜਾਂਦੀ। ਬਹੁਤੇ ਸੋਹਣੇ ਲੋਕ ਲਾਡੇ, ਜਜ਼ਬਾਤੀ ਤੇ ਥੋੜੇ ਬਹੁਤ ਬੇਵਕੂਫ ਵੀ ਹੁੰਦੇ ਨੇ, ਤੇ ਜੇ ਦੂਜੇ ਨਹੀਂ ਵੀ ਹੁੰਦੇ ਤੇ ਨੱਜੀ ਜ਼ਰੂਰ ਸੀ। ਪੈਰਾਂ ਤੋਂ ਉਖੜ ਗਈ। ਅੱਪੜ ਭੋਏ ਬੜੀ ਢਿੱਲ ਵਾਲੀ ਹੁੰਦੀ ਏ। ਪਹਿਲੇ ਪਿਆਰ ਦਾ ਬੂਟਾ ਉਗਿਆ ਤੇ ਛੇਤੀ ਛੇਤੀ ਪੁੰਗਰਿਆ, ਸਗੋਂ ਫੁੱਲ ਵੀ ਕੱਢ ਲਿਆ ਉਸ। ਅਗਲੇ ਹਫਤੇ ਉਹਨੇ ਫੇਰ ਇੱਕ ਚਿੱਠੀ ਤੇ ਕਿਰਾਇਆ ਦੇ ਕੇ ਚਾਂਦੇ ਨੂੰ ਟੋਰ ਦਿੱਤਾ ਤੇ ਆਖਿਆ ਪਿੰਡ ਨਾ ਆਇਆ ਹੋਵੇ ਤੇ ਲਾਹੌਰ ਲੈ ਜਾਏ। ਚਾਂਦਾ ਰਾਤ ਸਹੁਰਿਆਂ ਕੋਲ ਰਹਿ ਕੇ ਕੁੱਬੇ ਜੁਲਾ ਕੋਲੋਂ ਜਵਾਬ ਲਿਖਵਾ ਕੇ ਪਰਤ ਆਇਆ। ਇਸ ਚਿੱਠੀ ਵਿੱਚ ਉਹਨੇ ਸ਼ੇਰ ਵੀ ਲਿਖੇ ਸਨ। ਉਹਨਾਂ ਨੱਜੀ ਨੂੰ ਫੜਕਾ ਦਿੱਤਾ। ਅੱਗੇ ਨਾਲੋਂ ਦੂਣਾ ਅਸਰ ਹੋਇਆ ਤੇ ਇਨਾਮ ਲੱਭਾ। ਫਰਹਾਨਾ ਦੀ ਇੱਕ ਗੂੜੀ ਸਹੇਲੀ ਸ਼ਹਿਨਾਜ਼, ਜਿਹੜੀ ਕਦੀ ਉਹਦੇ ਨਾਲ ਪੜ੍ਹਦੀ ਰਹੀ ਸੀ, ਰਾਵਲਪਿੰਡੀ ਤੋਂ ਆਈ ਹੋਈ ਸੀ। ਉਹਦਾ ਅੱਬਾ ਅਕਾਊਂਟਸ ਅਫਸਰ ਸੀ ਤੇ ਉਹ ਪਹਿਲਾਂ ਲਾਹੌਰ ਰਹਿੰਦੇ ਸਨ, ਫੇਰ ਪਿੰਡੀ ਤਬਦੀਲੀ ਕਰਵਾ ਲਈ, ਕਿਉਂ ਜੇ ਉਹ ਜੱਦੀ ਪੁਸ਼ਤੀ ਉੱਥੋਂ ਦੇ ਰਹਿਣ ਵਾਲੇ ਹੀ ਸਨ। ਉਹਦੇ ਵੱਡੇ ਭਰਾ ਦਾ ਵਿਆਹ ਸੀ। ਉਹ ਸੱਦਾ ਦੇਣ ਦੇ ਬਹਾਨੇ ਆਈ ਸੀ, ਪਰ ਇਹ ਤੇ ਬਹਾਨਾ ਸੀ, ਉਹ ਲਾਹੌਰ ਵਿੱਚ ਰਹਿਣ ਤੇ ਫਰਹਾਨਾ ਨੂੰ ਮਿਲਣ ਆਈ ਸੀ। ਸ਼ਹਿਨਾਜ਼ ਚੰਗੇ ਸੁਭਾਅ ਦੀ ਗੋਰੀ ਚਿੱਟੀ ਮਿਲਾਪੜੀ ਜਿਹੀ ਕੁੜੀ ਸੀ ਤੇ ਰਿਜ਼ਵਾਨਾ ਦੱਸਿਆ ਵੀ ਬਾਜੀ ਉਹਨੂੰ ਉੱਪਰ ਥੱਲੇ ਕਈ ਖਤ ਲਿਖ ਕੇ ਬੁਲਵਾਇਆ ਹੈ। ਦੋਵੇਂ ਪੂਰੇ 2 ਸਾਲਾਂ ਪਿੱਛੋਂ ਇੱਕ ਦੂਜੀ ਨੂੰ ਮਿਲੀਆਂ ਨੇ। ਉਹਨੇ ਇਹ ਵੀ ਦੱਸਿਆ ਕਿ ਪਤਾ ਬਾਜੀ ਨੇ ਉਹਦੇ ਨਾਲ ਕੋਈ ਖਾਸ ਸਲਾਹ ਕਰਨੀ ਹੋਵੇ। ਸ਼ਹਿਨਾਜ਼ ਨੂੰ ਉਹਦੇ ਤਾਰੀਖ, ਜੁਗਰਾਫੀਏ, ਘਰ ਵਿੱਚ ਰੱਖਣ ਦੇ ਮਕਸਦ ਤੇ ਹੈਸੀਅਤ ਦਾ ਤੇ ਆਉਂਦੇ ਹੀ ਪਤਾ ਲੱਗ ਗਿਆ ਤੇ ਉਹ ਉਹਨੂੰ ਮਿਲੀ ਵੀ ਖੁਸ਼ ਹੋ ਕੇ। ਪਰ ਫੇਰ ਉਹ ਦੋਵੇਂ ਕਈ ਦਿਨ ਸਿਰ ਜੋੜ ਕੇ ਬੈਠੀਆਂ, ਪਤਾ ਨਹੀਂ ਕੀ ਗੱਲਾਂ ਕਰਦੀਆਂ ਰਹਿੰਦੀਆਂ। ਫਰਜ਼ਾਨਾ ਉਹਨਾਂ ਦੀ ਰਿਪੋਰਟ ਉਹਦੇ ਤੀਕ ਅਪੜਾਉਂਦੀ ਰਹਿੰਦੀ। ਹੁਣ ਉਹ ਬਾਜੀ ਦੇ ਵਾਲਾਂ ਵਿੱਚ ਤੇਲ ਜਸ ਰਹੀ ਏ, ਹੁਣ ਬਾਜੀ ਉਹਦੇ ਨਹੁੰਆਂ ਉੱਤੇ ਨੇਲ ਪਾਲਿਸ਼ ਲਾ ਰਹੀ ਏ, ਹੁਣ ਦੋਵੇਂ ਬਾਜ਼ਾਰ ਗਈਆਂ ਨੇ, ਹੁਣ ਰਲ ਕੇ ਕਿਚਨ ਵਿੱਚ ਕੁਝ ਪਕਾ ਰਹੀਆਂ ਨੇ। ਸ਼ਹਿਨਾਜ਼ ਦੇ ਆਉਣ ਨਾਲ ਉਹਨੂੰ ਖੁਸ਼ੀ ਹੋਈ ਸੀ ਭਈ ਉਹਦੇ ਨਾਲ ਉਹ ਖੁੱਲ੍ਹ ਕੇ ਦਿਲ ਦੀ ਗੱਲ ਕਰ ਸਕੇਗਾ ਤੇ ਆਪਣੇ ਜਜ਼ਬਾਤ ਫਰਹਾਨਾ ਤੀਕ ਅਪੜਾ ਸਕੇਗਾ। ਪਰ ਉਹ ਦੋਵੇਂ ਇੱਕ ਦੂਜੀ ਵਿੱਚ ਹੀ ਖੁੱਭ ਗਈਆਂ ਸਨ। ਰੋਟੀ ਵੇਲੇ ਮੁਲਾਕਾਤ ਹੁੰਦੀ, ਪਰ ਉਹ ਉਦੋਂ ਵੀ ਇੱਕ ਦੂਜੀ ਨੂੰ ਛੇੜਦੀਆਂ, ਲੜਦੀਆਂ ਤੇ ਆਪਸ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ। ਪਰ ਚੌਥੇ ਪੰਜਵੇਂ ਦਿਨ ਜਦੋਂ ਉਹਨਾਂ ਦੀਆਂ ਗੱਲਾਂ ਦਾ ਸਟਾਕ ਜ਼ਰਾ ਘਟਿਆ, ਦਿਲਾਂ ਦਾ ਗੁਬਾਰ ਨਿਕਲ ਗਿਆ, ਉਹਨਾਂ ਨੂੰ ਘਰ ਦੇ ਦੂਜੇ ਜੀਅ ਵੀ ਨਜ਼ਰ ਆਉਣ ਲੱਗ ਪਏ ਤੇ ਉਹ ਉਹਦੇ ਨਾਲ ਵੀ ਸਾਲੀਆਂ ਤਰ੍ਹਾਂ ਹਾਸਾ ਮਖੌਲ ਕਰਨ ਲੱਗ ਪਈ। ਇੱਕ ਰਾਤੀ ਜਦੋਂ ਰਿਜ਼ਵਾਨਾ ਫਰਜ਼ਾਨਾ ਅਨੈਕਸੀ ਵਿੱਚ ਪੜ੍ਹਨ ਦੇ ਪੱਜ ਗੱਪ-ਸ਼ਪ ਕਰ ਰਹੀਆਂ ਸਨ, ਸ਼ਹਿਨਾਜ਼ ਉਹਨਾਂ ਨੂੰ ਲੱਭਦੀ ਲੱਭਦੀ ਆ ਗਈ ਤੇ ਗੱਪ-ਸ਼ਪ ਵਿੱਚ ਸ਼ਾਮਲ ਹੋ ਗਈ। ਫਿਲਮਾਂ, ਗਾਉਣਾ ਤੇ ਐਕਟਰਾਂ ਦੀਆਂ ਗੱਲਾਂ ਹੋ ਰਹੀਆਂ ਸਨ। ਰਿਜ਼ਵਾਨਾ ਦੱਸਿਆ, ਸ਼ਾਨੋ ਬਾਜੀ ਖਾਲਿਦ ਭਾਈ ਦੀ ਆਵਾਜ਼ ਬੜੀ ਸੋਹਣੀ ਹੈ, ਬਹੁਤ ਚੰਗਾ ਗਾਉ ਲੈਂਦੇ ਨੇ। ਅੱਛਾ, ਆਵਾਜ਼ ਵੀ ਚੰਗੀ ਏ? ਸ਼ਹਿਨਾਜ਼ ਆਖਿਆ, ਮੈਂ ਤੇ ਸਮਝੀ ਸਾਂ ਗੁੱਗੂ ਘੋੜਾ ਹੀ ਨੇ। ਤੁਸੀਂ ਠੀਕ ਸਮਝਿਆ ਸੀ, ਖਾਲਿਦ ਆਖਿਆ, ਅਜੇ ਤੀਕ ਗੁੱਗੂ ਘੋੜਾ ਹੀ ਆ, ਬੰਦਾ ਨਹੀਂ ਬਣਿਆ। ਬਣ ਜਾਓ। ਪਰ ਤੁਸੀਂ ਮੈਨੂੰ ਤੁਸੀਂ ਨਾ ਆਖੋ, ਮੈਂ ਬੁੱਢੀ ਮਾਈ ਨਹੀਂ। ਭਾਈਜਾਨ, ਸ਼ਾਨੋ ਬਾਜੀ ਦੀ ਆਵਾਜ਼ ਵੀ ਬੜੀ ਸੁਰੀਲੀ ਏ, ਰਿਜ਼ਵਾਨਾ ਆਖਿਆ। ਕਿ ਤੁਸੀਂ ਮੌਸੀਕੀ ਦਾ ਮੁਕਾਬਲਾ ਕਰਾਣਾ ਹੈ? ਸ਼ਹਿਨਾਜ਼ ਆਖਿਆ। ਹੋ ਜਾਏ ਤੇ ਕੀ ਹਰਜ ਏ? ਨਹੀਂ, ਸਿਰਫ ਗੁੱਗੂ, ਸੌਰੀ ਖਾਲਿਦ ਭਾਈ। ਸਾਰੇ ਹੱਸ ਪਏ। ਖਾਲਿਦ ਆਖਿਆ, ਲੇਡੀਜ਼ ਫਸਟ। ਲੇਡੀਜ਼? ਰਿਜ਼ਵਾਨਾ ਪਰੇਸ਼ਾਨ ਹੋ ਗਈ। ਹਾਏ, ਸਾਨੂੰ ਨਹੀਂ ਆਉਂਦਾ। ਰੋਣ, ਗਾਉਣ ਤੇ ਸੌਣ ਸਭ ਨੂੰ ਆਉਂਦਾ ਹੈ, ਸ਼ਹਿਨਾਜ਼ ਆਖਿਆ। ਚਲੋ ਸੁਣਾਓ ਵਾਰੀ ਵਾਰੀ। ਪਹਿਲਾਂ ਤੂੰ ਸੁਣਾ। ਰਿਜ਼ਵਾਨਾ ਫਰਜ਼ਾਨਾ ਨੂੰ ਆਖਿਆ, ਮੈਂ ਜ਼ਰਾ ਯਾਦ ਕਰ ਲਵਾਂ। ਤੁਹਾਡੀ ਸਹੇਲੀ ਕਿੱਥੇ? ਖਾਲਿਦ ਸ਼ਹਿਨਾਜ਼ ਨੂੰ ਆਖਿਆ। ਉਹ ਗਰੀਬ ਖਾਨੇ ਤੇ ਨਹੀਂ ਆ ਸਕਦੀ।
ਨਹੀਂ, ਸ਼ਹਿਨਾਜ਼ ਆਖਿਆ, ਉਹ ਸ਼ਹਿਜ਼ਾਦੀ ਏ, ਇਹੋ ਜਿਹੇ ਗਰੀਬਾਂ ਵਿੱਚ ਬਹਿਣ ਨਾਲ ਉਹਦੀ ਸ਼ਾਨ ਘਟਦੀ ਏ। ਕਿਸੇ ਨੂੰ ਸਮਝ ਨਾ ਆਈ ਇਹ ਮਖੌਲ ਸੀ ਜਾਂ ਤੰਜ਼, ਪਰ ਸ਼ਹਿਨਾਜ਼ ਗੱਲ ਖੋਲ ਦਿੱਤੀ। ਮੈਂ ਆਖਿਆ ਵੀ ਚੱਲ ਖਾਲਦ ਦੀ ਅਨੈਕਸੀ ਵਿੱਚ ਗੱਪਸ਼ਪ ਲਾਉਂਦੇ ਹਾਂ, ਪਰ ਉਹ ਨਾਲ ਨਹੀਂ ਆਈ। ਵੱਡੀ ਬਾਦਸ਼ਾਹਜ਼ਾਦੀ। ਕਮਾਲ ਏ, ਤੁਹਾਡੇ ਕਹਿਣ 'ਤੇ ਵੀ ਨਹੀਂ ਆਈ ਬਾਜੀ, ਰਿਜ਼ਵਾਨਾ ਆਖਿਆ। ਤੂੰ ਮੈਨੂੰ ਹੋਰ ਨਾ ਭੜਕਾ, ਸ਼ਹਿਨਾਜ਼ ਆਖਿਆ, ਮੈਂ ਅੱਗੇ ਹੀ ਸੜੀ ਬੈਠੀ ਹਾਂ। ਹਾਏ ਬਾਜੀ, ਤੁਸੀਂ ਤੇ ਇੰਨੇ ਚੰਗੇ ਹੋ, ਕਦੀ ਮੱਥੇ ਉੱਤੇ ਵੱਟ ਨਹੀਂ ਵੇਖਿਆ। ਮੱਥਾ ਹੀ ਇਹੋ ਜਿਹਾ ਹੈ, ਸ਼ਹਿਨਾਜ਼ ਆਖਿਆ, ਮੂੰਹ ਨਾ ਮੱਥਾ ਜਿਨ ਪਹਾੜੋਂ ਲੱਥਾ। ਸੱਚੀ ਸ਼ਾਨੋ ਬਾਜੀ, ਗੁੱਸਾ ਤੁਹਾਨੂੰ ਓਪਰਾ ਲੱਗਦਾ ਹੈ, ਥੁੱਕ ਦਿਓ। ਕਿੱਥੇ ਥੁੱਕਾਂ? ਸ਼ਹਿਨਾਜ਼ ਥੁੱਕ ਸੁੱਟਣ ਦੀ ਅਦਾਕਾਰੀ ਕਰਦਿਆਂ ਆਖਿਆ। ਗੁੱਗੂ ਭਾਈ, ਸੌਰੀ ਖਾਲਦ ਭਾਈ, ਤੁਸਾਂ ਥੁੱਕਦਾਨ ਨਹੀਂ ਰੱਖਿਆ ਹੋਇਆ? ਹਾਲੇ ਨਹੀਂ, ਖਾਲਦ ਆਖਿਆ, ਤੇਰੀ ਉਮਰ ਦਾ ਹੋ ਜਾਵਾਂ ਫੇਰ ਰੱਖਿਆ ਕਰਾਂਗਾ। ਉਹ ਮੇਰੇ ਕੋਲੋਂ, ਸ਼ਹਿਨਾਜ਼ ਆਖਿਆ, 1 ਸਾਲ 3 ਮਹੀਨੇ ਵੱਡੀ ਏ, ਤੁਹਾਡੀ ਕੀ ਲੱਗੀ? ਕੌਣ? ਖਾਲਦ ਪੁੱਛਿਆ। ਸੋਚਿਓਸ ਉਹ ਨਾ ਸਹੀ, ਉਹਦਾ ਨਾਂ ਹੀ ਕੋਈ ਸੱਦਾ ਰਵੇ। ਬੋਲੇ ਨਾ ਬਣੋ ਬਾਦਸ਼ਾਹੋ, ਸ਼ਹਿਨਾਜ਼ ਆਖਿਆ, ਇਸ ਘਰ ਵਿੱਚ ਕਿੰਨੀਆਂ ਕੁ ਉਹ ਨੇ? ਅੱਛਾ ਉਹ, ਖਾਲਦ ਆਖਿਆ। ਚੁੱਪ ਗੁੱਸੇ ਨਾਰਾਜ਼। ਮੈਂ ਬੁਲਾ ਕੇ ਲਿਆਵਾਂ? ਫਰਜ਼ਾਨਾ ਆਖਿਆ। ਬਾਜੀ ਨਹੀਂ ਆਉਣਾ, ਰਿਜ਼ਵਾਨਾ ਆਖਿਆ, ਉਹ ਸੰਗਦੀ ਏ। ਕਿਉਂ ਸੰਗਦੀ ਏ? ਸ਼ਹਿਨਾਜ਼ ਆਖਿਆ, ਕੋਈ ਮੰਗੀ ਹੋਈ ਏ ਕਿਸੇ ਨਾਲ? ਸਾਰੇ ਹੱਸਣ ਲੱਗ ਪਏ। ਚੱਲ ਤੂੰ ਗਾਉਣ ਸੁਣਾ, ਸ਼ਹਿਨਾਜ਼ ਫਰਜ਼ਾਨਾ ਨੂੰ ਆਖਿਆ। ਛੱਡ ਉਸ ਵੱਡੀ ਮਲਕਾਣੀ ਨੂੰ, ਇੱਕ ਵਾਰੀ ਫਰਜ਼ਾਨਾ ਨੂੰ ਘੱਲ ਕੇ ਵੇਖ ਲਓ। ਖਾਲਦ ਆਖਿਆ, ਕੀ ਪਤਾ ਆ ਜਾਵੇ। ਤੁਹਾਨੂੰ ਵੀ ਲੱਗਦਾ ਹੈ ਖਾਲਦ ਭਾਈ? ਸ਼ਹਿਨਾਜ਼ ਆਖਿਆ, ਉਹਦੇ ਬਗੈਰ ਚੈਨ ਨਹੀਂ। ਕੋਸ਼ਿਸ਼ ਕਰਨ ਵਿੱਚ ਕੀ ਹਰਜ ਏ? ਖਾਲਦ ਆਖਿਆ। ਕੋਈ ਲੋੜ ਨਹੀਂ। ਸ਼ਹਿਨਾਜ਼ ਬਹੂ ਆਕੜੀ ਹੋਈ ਸੀ। ਚੱਲ ਨਹੀਂ ਸੁਣਾ ਕੁੜੀਏ, ਜੇ ਕੋਈ ਸੁਣਾਣਾ ਹੀ ਤੇ। ਲੱਭ ਪਿਆਤੀ ਇਹ ਦੁਆ ਸੁਣਾਵਾਂ? ਫਰਜ਼ਾਨਾ ਆਖਿਆ। ਮਰੇ ਇਹ ਸਕੂਲ ਦੀ ਦੁਆ ਸਭ ਨੂੰ ਯਾਦ ਏ। ਸ਼ਹਿਨਾਜ਼ ਆਖਿਆ, ਸਾਰੀ ਛੁੱਟੀ ਤੋਂ ਬਾਅਦ ਦਾ ਕੋਈ ਗਾਉਣ ਸੁਣਾ। ਜ਼ਿੰਦਗੀ ਹੈ ਜਾਂ ਕਿਸੀ ਕਾ ਇੰਤਜ਼ਾਰ, ਫਰਜ਼ਾਨਾ ਗਾਉਣ ਲੱਗ ਪਈ। ਪਰ ਸ਼ਹਿਨਾਜ਼ ਸ਼ਰਾਰਤਾਂ ਕਰਦੀ ਰਹੀ। ਉਹਨੇ ਹੱਥ ਤੇ ਅੱਖ ਦੇ ਇਸ਼ਾਰੇ ਨਾਲ ਖਾਲਦ ਨੂੰ ਪੁੱਛਿਆ ਭਈ ਉਹ ਬੰਦ ਬੂਹੇ ਵੱਲ ਕਿਉਂ ਵੇਖ ਰਿਹਾ ਹੈ ਤੇ ਉਹਨੂੰ ਕਿੱਦਾਂ ਇੰਤਜ਼ਾਰ ਹੈ। ਖਾਲਦ ਬੂਹੇ ਵੱਲੋਂ ਨਜ਼ਰਾਂ ਹਟਾ ਲਈਆਂ, ਪਰ ਜਦੋਂ ਫਰਜ਼ਾਨਾ ਆਖਿਆ ਜਾਣੇ ਕਿਸ ਕੋ ਝਾਂਕਤੀ ਹੈ ਬਾਰ-ਬਾਰ, ਤੇ ਉਹਨੇ ਹੱਥ ਦਾ ਡਮਰੂ ਵਜਾ ਕੇ ਖਾਲਦ ਨੂੰ ਦੱਸਿਆ ਭਈ ਕੋਈ ਜਾਤੀਆਂ ਨਹੀਂ ਪਾ ਰਿਹਾ। ਰਿਜ਼ਵਾਨਾ ਦੀ ਵਾਰੀ ਆਈ ਤੇ ਉਹਨੇ ਪੰਜਾਬੀ ਗਾਉਣ ਸੁਣਾਇਆ। ਤੇਰੇ ਦਰ ਤੇ ਆ ਕੇ ਸਜਣਾ ਵੇ, ਅਸੀਂ ਝੋਲੀ ਖਾਲੀ ਲੈ ਚੱਲੇ। ਉਹਦੇ ਗਾਉਣ ਵਿਚਕਾਰ ਸ਼ਹਿਨਾਜ਼ ਖਾਲਦ ਨੂੰ ਰੁਮਾਲ ਦਿੱਤਾ ਭਈ ਜੇ ਅਥਰੂ ਵਗਣ ਤੇ ਪੂੰਝ ਲਵੇ। ਉਹ ਹੱਸਣ ਲੱਗ ਪਿਆ, ਪਰ ਨਾਲ ਹੀ ਇਸ਼ਾਰੇ ਨਾਲ ਦੱਸਿਆ ਭਈ ਕੋਈ ਬੂਹੇ ਨਾਲ ਖਲੋਤਾ ਸੁਣਦਾ ਏ। ਕੌਣ? ਸ਼ਹਿਨਾਜ਼ ਇਸ਼ਾਰੇ ਨਾਲ ਪੁੱਛਿਆ। ਪਤਾ ਨਹੀਂ ਕੌਣ, ਖਾਲਦ ਇਸ਼ਾਰੇ ਨਾਲ ਲਾ ਇਲਮੀ ਦਾ ਇਜ਼ਹਾਰ ਕੀਤਾ। ਰਿਜ਼ਵਾਨਾ ਗਾਉਂਦੀ ਪਈ ਸੀ। ਸ਼ਹਿਨਾਜ਼ ਉੱਠ ਕੇ ਚੂਹਾ ਫੜਨ ਵਾਲੀ ਬਿੱਲੀ ਵਾਂਗ ਹੌਲੀ ਬੂਹੇ ਵੱਲ ਵਧੀ ਤੇ ਇੱਕੋ ਵਾਰੀ ਬੂਹਾ ਖੋਲ ਕੇ ਉਹਨੇ ਫਰਾਨਾ ਦੀ ਬਾਂਹ ਫੜ ਲਈ, ਜਿਹੜੀ ਚੁਗਾਠ ਨਾਲ ਲੱਗ ਕੇ ਅੰਦਰ ਦੀਆਂ ਗੱਲਾਂ ਤੇ ਗਾਉਣ ਸੁਣਦੀ ਪਈ ਸੀ। ਅੱਛਾ, ਤੇ ਇਹ ਤੂੰ ਜਾਤੀਆਂ ਮਾਰਦੀ ਸੈਂ ਬਾਰ-ਬਾਰ? ਰਿਜ਼ਵਾਨਾ ਦਾ ਗਾਉਣ ਵਿੱਚੇ ਰਹਿ ਗਿਆ। ਖਾਲਦ ਆਪਣੇ ਬਿਸਤਰ ਉੱਤੇ ਬੈਠਾ ਸੀ। ਉਹ ਸੁੰਗੜ ਕੇ ਪਿੱਛਾਂ ਕੰਧ ਨਾਲ ਜਾ ਲੱਗਾ। ਫਰਾਨਾ ਦੇ ਆਉਣ ਨਾਲ ਮਹਿਫਲ ਦਾ ਰੰਗ ਬਦਲ ਗਿਆ। ਕੁਝ ਚਿਰ ਸ਼ਹਿਨਾਜ਼ ਉਹਨੂੰ ਛੇੜਦੀ ਤੇ ਸਾਰਿਆਂ ਨੂੰ ਹਸਾਂਦੀ ਤੇ ਰਹੀ। ਫੇਰ ਰਿਜ਼ਵਾਨਾ ਨੂੰ ਆਖਣ ਲੱਗੀ ਮੁਕਰਰ ਇਰਸ਼ਾਦ, ਪਰ ਉਹ ਨਾ ਮੰਨੀ। ਸਾਰੇ ਇੱਕ ਗਾਉਣ ਸੁਣਾਉਣਗੇ, ਸ਼ਹਿਨਾਜ਼ ਐਲਾਨ ਕੀਤਾ। ਸਾਰੇ? ਫਰਜ਼ਾਨਾ ਪੁੱਛਿਆ। ਬਾਜੀ ਵੀ? ਕਿਉਂ, ਬਾਜੀ ਤੇਰੀ ਗੂੰਗੀ ਏ? ਸ਼ਹਿਨਾਜ਼ ਆਖਿਆ। ਮੈਂ ਨਹੀਂ। ਫਰਾਨਾ ਚਾਦਰ ਵਿੱਚ ਮੂੰਹ ਲੁਕਾ ਲਿਆ। ਮੈਨੂੰ ਨਹੀਂ ਆਉਂਦਾ। ਤੈਨੂੰ ਸਾਡੇ ਸਾਰਿਆਂ ਨਾਲੋਂ ਬਹੁਤੇ ਗਾਉਣ ਆਉਂਦੇ ਨੇ ਖਚਰੀਏ। ਤੂੰ ਸੁਣਾ, ਫਰਾਨਾ ਆਖਿਆ, ਤੇਰੀ ਆਵਾਜ਼ ਚੰਗੀ ਏ। ਆਹੋ, ਸ਼ਹਿਨਾਜ਼ ਆਖਿਆ, ਨੂਰ ਜਾਂ ਮੇਰੀ ਫੁੱਫੀ ਜੋ ਲੱਗਦੀ ਏ। ਅੱਛਾ ਵੀ ਸੁਣਨ ਵਾਲੇ ਹੋ। ਸ਼ਹਿਨਾਜ਼ ਆਖਿਆ, ਆਪਣੇ ਦਿਲ ਉੱਤੇ ਹੱਥ ਰੱਖ ਲਓ, ਮੈਂ ਸਟਾਰਟ ਆਉਣ ਲੱਗੀ ਜੇ। ਫਿਰ ਉਹ ਇੱਕਦਮ ਸੰਜੀਦਾ ਹੋ ਗਈ ਤੇ ਉਹਨੇ ਗਾਉਣ ਛੋਇਆ। ਚੰਗਾ ਬਣਾਇਆ ਈ ਸਾਨੂੰ ਖਿਡਾਉਣਾ। ਇੰਜ ਜਾਪਦਾ ਸੀ ਇਹ ਉਹ ਸ਼ਹਿਨਾਜ਼ ਨਹੀਂ ਜਿਹੜੀ ਥੋੜਾ ਚਿਰ ਪਹਿਲਾਂ ਹੱਸਦੀ ਹਸਾਂਦੀ ਤੇ ਚਹਿਲਾਂ ਕਰਦੀ ਪਈ ਸੀ। ਇਹ ਕੋਈ ਦੂਜੀ ਸ਼ਹਿਨਾਜ਼ ਸੀ ਜਿਹਦੇ ਦਿਲ ਨੂੰ ਕੋਈ ਠੇਸ ਲੱਗੀ ਹੋਈ ਸੀ। ਕਮਰੇ ਵਿੱਚ ਉਦਾਸੀ ਖਿੰਡ ਗਈ। ਖਾਲਦ ਨੂੰ ਡਰ ਲੱਗਣ ਲੱਗ ਪਿਆ ਕਿਧਰੇ ਉਹ ਗਾਉਂਦੀ ਰੋ ਨਾ ਪਵੇ। ਨੂਰ ਜਾਂ ਦੀ ਆਵਾਜ਼ ਦਾ ਤੇ ਖੈਰ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ ਸੀ, ਪਰ ਫੇਰ ਵੀ ਉਹਦੀ ਆਵਾਜ਼ ਵਿੱਚ ਬੜਾ ਲੋਚ, ਸੁਰੀਲਾਪਨ ਤੇ ਸੋਜ਼ ਸੀ। ਉਹਦੇ ਗਾਉਣ ਵਿਚਕਾਰ ਫਰਾਨਾ ਸਿਰਫ ਇੱਕ ਵਾਰੀ ਉਹਦੇ ਵੱਲ ਤੱਕਿਆ, ਪਰ ਐਨੇ ਥੋੜੇ ਵਕਫੇ ਲਈ ਭਈ ਉਹਨੂੰ ਵਕਤ ਦੇ ਕਿਸੇ ਪੈਮਾਨੇ ਨਾਲ ਨਾਪਿਆ ਦੱਸਿਆ ਨਹੀਂ ਜਾ ਸਕਦਾ ਸੀ।
ਬਿਜਲੀ ਦੇ ਚਮਕਾਰੇ ਵਾਂਗੂ। ਫਰਕ ਸਿਰਫ ਇਹ ਸੀ ਵੀ ਬਿਜਲੀ ਕਿਸੇ ਉੱਤੇ ਡਿੱਗ ਪਵੇ ਤੇ ਪਰਤਣ ਲੱਗਿਆਂ ਕੜਕਦੀ ਵੀ ਏ, ਪਰ ਇਹ ਨਾ ਕੜਕੀ, ਨਾ ਉਹਦੇ ਵਾਪਸ ਜਾਣ ਦਾ ਪਤਾ ਲੱਗਾ। ਗਾਉਣ ਮੁੱਕਿਆ ਤੇ ਸਾਰਿਆਂ ਤਾੜੀਆਂ ਮਾਰ ਕੇ ਦਾਦ ਦਿੱਤੀ। ਤੂੰ ਬਹੁਤ ਚੰਗਾ ਗਾਉਂਦੀ ਏ, ਬੜੀ ਸੋਹਣੀ ਆਵਾਜ਼ ਹੈ, ਖਾਲਿਦ ਆਖਿਆ। ਦੂਜਿਆਂ ਵੀ ਸਲਾਹਿਆ, ਪਰ ਗਾਉਣ ਮੁੱਕਦਿਆਂ ਸਾਰੀ ਸ਼ਹਿਨਾਜ਼ ਫਿਰ ਪਹਿਲੇ ਵਾਲੀ ਸ਼ਹਿਨਾਜ਼ ਬਣ ਗਈ। ਆਖਣ ਲੱਗੀ, ਸ਼ੁਕਰ ਹੈ ਗਾਉਂਦੇ ਹੋਇਆ ਮੈਂ ਭੁੱਲ ਨਹੀਂ ਗਈ। ਕਿਉਂ ਬਾਜੀ? ਰਿਜ਼ਵਾਨਾ ਪੁੱਛਿਆ। ਮੇਰਾ ਧਿਆਨ ਕਿਸੇ ਹੋਰ ਪਾਸੇ ਟੁਰ ਗਿਆ ਸੀ। ਕਿੱਧਰ? ਮੈਂ ਸੋਚਣ ਲੱਗ ਪਈ। ਬੂਹਾ ਬੰਦ ਸੀ, ਅੱਗੇ ਪਰਦਾ ਸੀ, ਕੋਈ ਖੜਾਕ ਵੀ ਨਹੀਂ ਹੋਇਆ, ਪਰ ਖਾਲਿਦ ਭਾਈ ਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਬਾਹਰ ਬੂਹੇ ਕੋਲ ਕੋਈ ਖਲੋਤਾ ਹੈ? ਮੈਨੂੰ ਖੁਸ਼ਬੂ ਆ ਗਈ ਸੀ, ਖਾਲਿਦ ਆਖਿਆ। ਸ਼ਹਿਨਾਜ਼ ਆਪਣੇ ਨਾਲ ਸੋਫੇ ਵਿੱਚ ਬੈਠੀ ਫਰਹਾਨਾ ਨੂੰ ਸੁੰਘਣ ਲੱਗ ਪਈ। ਫੇਰ ਆਖਿਓਸ, ਮੈਨੂੰ ਤੇ ਨਹੀਂ ਆ ਰਹੀ। ਫਿਰ ਉਹਨੇ ਨੱਕ ਚਾੜ ਕੇ ਆਖਿਆ, ਮੁੜਕੇ ਦੀ ਬਦਬੂ ਹੋਣੀ ਹੈ। ਇਹ ਮੁੜਕੇ ਤਰੀਆ ਸੈਂਟ ਦੀ ਖੁਸ਼ਬੂ ਨਹੀਂ ਪਈ ਦੂਜਿਆਂ ਨੂੰ ਵੀ ਆਵੇ। ਖਾਲਿਦ ਨੂੰ ਦਿਲ ਦੀ ਗੱਲ ਕਰਨ ਦਾ ਪੱਜ ਲੱਭ ਗਿਆ ਸੀ। ਕੁੜੀਓ ਤੁਹਾਨੂੰ ਆਈ ਸੀ? ਸ਼ਹਿਨਾਜ਼ ਫਰਜ਼ਾਨਾ ਰਿਜ਼ਵਾਨਾ ਨੂੰ ਪੁੱਛਿਆ। ਉਹਨਾਂ ਨਫੀ ਵਿੱਚ ਸਾਰੇ ਲਾ ਦਿੱਤਾ। ਉਹ ਆਖਣ ਲੱਗੀ, ਫੇਰ ਕਾਹਦੀ ਏ? ਉਹਦੀ ਆਪਣੀ, ਖਾਲਿਦ ਆਖਿਆ। ਸਾਨੂੰ ਕਿਉਂ ਨਹੀਂ ਆਉਂਦੀ? ਤੁਹਾਨੂੰ ਨਹੀਂ ਆ ਸਕਦੀ, ਖਾਲਿਦ ਆਖਿਆ। ਸਿਰਫ ਭਾਈਆਂ ਨੂੰ ਨਜ਼ਰ ਆ ਸਕਦੀ ਏ? ਉਹਨੇ ਖਾਲਸ ਜ਼ਨਾਨਾ ਲਹਿਜੇ ਵਿੱਚ ਪੁੱਛਿਆ। ਨਹੀਂ, ਸਿਰਫ ਮੈਨੂੰ। ਹਾਏ ਨਹੀਂ ਖਾਲਿਦ ਭਾਈ, ਸ਼ਹਿਨਾਜ਼ ਆਖਿਆ, ਇੰਜ ਨਾ ਆਖੋ, ਪੁਲਿਸ ਫੜ ਕੇ ਲੈ ਜਾਵੇਗੀ ਸੁੰਘ ਕੇ ਚੋਰ ਲੱਭਣ ਲਈ। ਉਹਦਾ ਮਖੌਲ ਸਿਰਫ ਖਾਲਿਦ ਸਮਝਿਆ ਤੇ ਹੱਸਣ ਲੱਗ ਪਿਆ। ਆਖਣ ਲੱਗਾ, ਮਕਤੂਲ ਨੂੰ ਫੜ ਕੇ ਕੀ ਕਰਨਗੇ? ਹਾਏ ਬਾਜੀ, ਇਹ ਕਿ ਪੁਲਿਸ ਤੇ ਕਤਲ ਦੀਆਂ ਗੱਲਾਂ ਕਰਨ ਲੱਗ ਪਏ ਹੋ? ਫਰਜ਼ਾਨਾ ਆਖਿਆ, ਇਹ ਇਲਮ ਦੀਆਂ ਗੱਲਾਂ ਨੇ। ਸ਼ਹਿਨਾਜ਼ ਆਖਿਆ, ਤੂੰ ਹਾਲੇ ਛੋਟੀ ਹੈ, ਮੇਰੇ ਪੱਲੇ ਵੀ ਕੁਝ ਨਹੀਂ ਪਿਆ। ਰਿਜ਼ਵਾਨਾ ਆਖਿਆ, ਤੂੰ ਵੀ ਅਜੇ ਨਾਬਾਲਗ ਹੈ। ਹਾਏ ਦੱਸੋ ਨਾ, ਫਰਜ਼ਾਨਾ ਆਖਿਆ। ਦੱਸਿਆ ਤੇ ਬਾਦ ਸ਼ਹਜ਼ਾਦੀ ਨੇ ਮੇਰਾ ਸਿਰ ਪਾੜ ਦੇਣਾ ਹੈ। ਅੱਗੇ ਟੁਰੋ, ਕਿਹਦੀ ਵਾਰੀ ਹੈ? ਬਾਜੀ ਦੀ। ਫਰਹਾਨਾ ਬੜੀ ਨਾ ਕੀਤੀ, ਮਿੰਨਤਾਂ ਤਰਲੇ ਕੀਤੇ, ਪਰ ਸ਼ਹਿਨਾਜ਼ ਕਿੱਥੋਂ ਬਖਸ਼ਣਾ ਸੀ। ਅਖੀਰ ਉਹ ਇਸ ਸ਼ਰਤ ਉੱਤੇ ਤਿਆਰ ਹੋ ਗਈ ਭਈ ਉਹਦੇ ਗਾਉਣ ਵੇਲੇ ਬੱਤੀ ਬੁਝੀ ਰਹੇਗੀ। ਖਾਲਿਦ ਟੇਬਲ ਲੈਂਪ ਬੁਝਾ ਦਿੱਤਾ, ਪਰ ਫਰਹਾਨਾ ਆਖਿਆ ਬਲਬ ਲਾ ਕੇ ਉਹਨੂੰ ਦਿੱਤਾ ਜਾਏ ਤਾਂ ਜੇ ਕਿਧਰੇ ਕੋਈ ਬਾਲ ਨਾ ਦੇਵੇ। ਖਾਲਿਦ ਰੁਮਾਲ ਨਾਲ ਬਲਬ ਲਾ ਕੇ ਫਰਜ਼ਾਨਾ ਨੂੰ ਦੇ ਦਿੱਤਾ। ਕਮਰੇ ਵਿੱਚ ਹਨੇਰਾ ਹੋ ਗਿਆ। ਚਲੋ ਠੀਕ ਹੈ, ਖਾਲਿਦ ਆਖਿਆ, ਆਵਾਜ਼ ਦਾ ਵੀ ਆਪਣਾ ਚਾਨਣ ਹੁੰਦਾ ਹੈ। ਆਵਾਜ਼ ਦਾ ਚਾਨਣ ਵੀ ਤੁਸੀਂ ਵੇਖ ਸਕਦੇ ਹੋ ਮਕਤੂਲ ਭਾਈ, ਸ਼ਹਿਨਾਜ਼ ਆਖਿਆ। ਤੂੰ ਮੇਰੇ ਕਿੰਨੇ ਕੁ ਨਾਂ ਰੱਖਣੇ ਨੇ ਤੇਲਣੇ? ਪਤਾ ਨਹੀਂ ਖਾਲਿਦ ਨੇ ਤੇਲਣ ਉਹਨੂੰ ਫਰਹਾਨਾ ਦੇ ਸਿਰ ਵਿੱਚ ਤੇਲ ਝੱਸਣ ਪਰ ਉਹ ਆਖਿਆ ਸੀ ਜਾਂ ਪਿੰਡੀ ਦੇ ਤੇਲੀ ਮਹੱਲੇ ਵਿੱਚ ਰਹਿਣ ਦੀ ਰਿਆਇਤ ਨਾਲ। ਪਰ ਇਹ ਖਿਤਾਬ ਕੁੜੀਆਂ ਨੂੰ ਬੜਾ ਪਸੰਦ ਆਇਆ ਤੇ ਉਹ ਫਰਹਾਨਾ ਸਮੇਤ ਹਨੇਰੇ ਵਿੱਚ ਬੜਾ ਚਿਰ ਹੱਸਦੀਆਂ ਰਹੀਆਂ। ਸਗੋਂ ਸ਼ਹਿਨਾਜ਼ ਵੀ। ਹਾਸੇ ਦੀਆਂ ਇੱਕੋ ਜਿਹੀਆਂ ਚੌਂ ਆਵਾਜ਼ਾਂ ਵਿੱਚ ਵੀ ਉਹ ਫਰਹਾਨਾ ਦੀ ਆਵਾਜ਼ ਪਛਾਣ ਸਕਦਾ ਸੀ, ਉਹਨੂੰ ਵੱਖਰਿਆਂ ਕਰ ਸਕਦਾ ਸੀ, ਸਗੋਂ ਉਹਦੇ ਹੱਸਦੇ ਮੁਖੜੇ ਦਾ ਮੰਜ਼ਰ ਵੀ ਵੇਖ ਸਕਦਾ ਸੀ। ਚੱਲ ਹੁਣ ਸੁਣਾ ਵੀ ਚਾਹ, ਸ਼ਹਿਨਾਜ਼ ਆਖਿਆ। ਸਾਨੂੰ ਕੁਝ ਹੋਰ ਰਖਵਾਣਾ ਹੀ, ਤੂੰ ਆਪੂ ਛੇੜਖਾਨੀਆਂ ਕਰਨੀ ਹੈ। ਫਰਹਾਨਾ ਆਖਿਆ, ਹੁਣ ਭੁਗਤ। ਤੇਰਾ ਲਿਹਾਜ਼ ਨਾ ਹੁੰਦਾ, ਸ਼ਹਿਨਾਜ਼ ਆਖਿਆ, ਤੇ ਅਸਾਂ ਘਨ ਬੱਚਾ ਕੋਲੂ ਕਰ ਦੇਣਾ ਸੀ। ਹਾਏ ਇਹ ਕੌਣ ਬਦਤਮੀਜ਼ ਹੈ? ਰਿਜ਼ਵਾਨਾ ਆਖਿਆ। ਹਾਏ ਸ਼ਾਨੂ ਬਾਜੀ, ਤੁਸੀਂ ਹੋ? ਆਹੋ, ਸ਼ਹਿਨਾਜ਼ ਆਖਿਆ, ਕੰਡ ਵਿੱਚ ਖੁਰਕਣ ਲੱਗੀ ਸਾਂ। ਆਪਣੀ ਕੰਡ ਵਿੱਚ ਖੁਰਕੋ ਨਾ, ਰਿਜ਼ਵਾਨਾ ਆਖਿਆ, ਉੱਥੇ ਹੱਥ ਨਹੀਂ ਹੈ ਪੜਦਾ। ਲਿਆਓ ਮੈਂ ਖੁਰਕ ਦਿਆਂ। ਕਿੱਥੇ ਖੁਰਕਣਾ ਹੈ? ਰਿਜ਼ਵਾਨਾ ਆਖਿਆ। ਆਹੋ ਜ਼ਰਾ ਉੱਪਰ। ਹਾਏ ਨਹੀਂ, ਤੂੰ ਤੇ ਨੌਂਦਰਾਂ ਮਾਰਦੀ ਪਈ ਹੈ, ਨੌ ਵਧਾਏ ਹੋਏ ਸੂਏ ਨੇ। ਮੈਂ ਖੁਰਕ ਦਿਆਂ ਬਾਜੀ, ਫਰਜ਼ਾਨਾ ਦੀ ਆਵਾਜ਼ ਆਈ। ਦਫਾ ਹੋ ਨਹੀਂ, ਸ਼ਹਿਨਾਜ਼ ਹੱਸਣ ਲੱਗ ਪਈ। ਤੂੰ ਤੇ ਕੁਤਕੁਤਾੜੀਆਂ ਕੱਢਣ ਲੱਗ ਪਈ ਹੈ। ਤੈਨੂੰ ਕਿੱਥੋਂ ਖੁਰਕ ਪੈ ਗਈ ਹੈ ਕੋੜੀਏ? ਫਰਹਾਨਾ ਆਖਿਆ। ਪਿੰਡੀਓ ਤੇ ਠੀਕ ਆਈ ਸਾਂ, ਸ਼ਹਿਨਾਜ਼ ਆਖਿਆ, ਤੇਰੇ ਕੋਲ ਸੌਣ ਨਾਲ ਪੈ ਗਈ ਏ। ਐਸੇ ਤੋਂ ਆਖਿਆ ਸੀ ਵੱਖਰੀ ਸੋਇਆ ਕਰ, ਫਰਹਾਨਾ ਆਖਿਆ। ਤੁਸੀਂ ਕਿੱਥੇ ਗਏ ਹੋ ਸ਼ਾਹ ਜੀ? ਸ਼ਹਿਨਾਜ਼ ਖਾਲਿਦ ਨੂੰ ਪੁੱਛਿਆ। ਕਿਧਰੇ ਹਨੇਰੇ ਵਿੱਚ ਵੇਖ ਤੇ ਨਹੀਂ ਲੈਂਦੇ ਹੋ? ਆਹੋ ਵੇਖ ਸਕਣਾ। ਹਾਏ ਨਹੀਂ ਉਰਾਂ ਕਰ ਚਾਦਰ। ਸ਼ਹਿਨਾਜ਼ ਰਜ਼ਵਾਨਾ ਫਰਜ਼ਾਨਾ ਵਿੱਚੋਂ ਕਿਸੇ ਨੂੰ ਆਖਿਆ। ਉੱਲੂ ਬਾਟੀਏ, ਫਰਜ਼ਾਨਾ ਬੂਹਾ ਖੋਲ ਦੇ। ਖਾਲਿਦ ਆਖਿਆ, ਚਾਮ ਚਿੱਠ ਬਾਹਰ ਨਿਕਲ ਜਾਵੇ। ਚਾਮ ਚਿੱਠ? ਹਾਏ, ਫਰਜ਼ਾਨਾ ਰਿਜ਼ਵਾਨਾ ਦੀਆਂ ਡਰੀਆਂ ਹੋਈਆਂ ਆਵਾਜ਼ਾਂ ਇਕੱਠੀਆਂ ਆਈਆਂ। ਕਿੱਥੇ? ਸੱਚੀ ਦੱਸੋ। ਪਾਗਲਾ ਉਹ, ਸ਼ਹਿਨਾਜ਼ ਆਖਿਆ, ਤੁਹਾਡੀ ਬਾਜੀ ਨੂੰ ਆਖ ਰਹੇ ਨੇ ਚਾਮ ਚਿੱਠ। ਮੈਨੂੰ ਕਿਉਂ? ਫਰਹਾਨਾ ਆਖਿਆ। ਚਰ ਤੂੰ ਵੀ ਕਰਨੀ ਹੈ? ਬੇਸ਼ੱਕ ਪੁੱਛ ਲੈ, ਸ਼ਹਿਨਾਜ਼ ਆਖਿਆ। ਪਰ ਨਹੀਂ, ਡਾਢਿਆਂ ਕੋਲੋਂ ਡਰ ਕੇ ਲੋਕੀ ਮੁੱਕਰ ਵੀ ਜਾਂਦੇ ਨੇ। ਅਸੀਂ ਵਿਚਾਰੇ ਗਰੀਬ ਪ੍ਰਾਹੁਣੇ ਪਰਦੇਸੀ, ਸਾਡਾ ਕਿਸੇ ਨੂੰ ਕੀ ਭਾਰ।
ਹਾਏ ਬਾਜੀ ਤੁਸੀਂ ਤੇ ਬੜੇ ਹੀ ਵਿਚਾਰੇ ਹੋ। ਰਿਜ਼ਵਾਨਾ ਆਖਿਆ ਉਹ ਗਾਉਣ ਕਿੱਥੇ ਗਿਆ? ਕਿੱਥੇ ਵੇ ਗਾਉਣ? ਸ਼ਹਿਨਾਜ਼ ਫਰਾਨਾ ਨੂੰ ਪੁੱਛਿਆ। ਕੱਢ ਜਿਹੜਾ ਸਭ ਕੱਢਣੀ, ਫੇਰ ਅਸਾਂ ਮੁਹੰਮਦ ਰਫੀ ਕੋਲੋਂ ਵੀ ਸੁਣਨਾ ਹੈ, ਵਿੱਚ ਬੋਲਣਾ ਨਹੀਂ। ਫਰਾਨਾ ਆਖਿਆ ਹਸਾਈ ਨਾ। ਨਹੀਂ ਹਸਾਂਦੀ, ਚੱਲ ਹੁਣ ਸੁਣਾ ਵੀ ਵੱਡੀਏ ਲਤਾ ਮੰਗੇਸ਼ਕਰੇ। ਨਹੀਂ ਇਹ ਮੁਨੱਵਰ ਸੁਲਤਾਨਾ ਦਾ ਗਾਉਣ ਹੈ। ਅੱਛਾ ਤੂੰ ਸੁਣਾ। ਫੇਰ ਹਨੇਰੇ ਵਿੱਚ ਵਾਇਲਨ ਦੇ ਮੱਧਮ ਸੁਰ ਵਾਂਗੂ ਇੱਕ ਆਵਾਜ਼ ਉਭਰੀ। ਇਹ ਕੀ ਗੱਲ ਹੈ? ਖਾਲਿਦ ਸੋਚਣ ਲੱਗ ਪਿਆ। ਸੋਹਣੇ ਬੰਦਿਆਂ ਦੀ ਹਰ ਗੱਲ ਸੋਹਣੀ ਹੁੰਦੀ ਜਾਂ ਲੱਗਦੀ ਏ। ਉਹਨਾਂ ਦੇ ਹੱਸਣ ਬੋਲਣ ਦਾ ਅੰਦਾਜ਼, ਟੋਰ ਤੇ ਆਵਾਜ਼, ਉਹ ਰੋਂਦੇ ਮਾਤਮ ਕਰਦੇ ਹੋਣ ਤਾਂ ਵੇਖਣ ਵਾਲੇ ਨੂੰ ਮਈਅਤ ਉੱਤੇ ਰਸ਼ਕ ਆਉਣ ਲੱਗ ਪੈਂਦਾ ਹੈ। ਰਿਜ਼ਵਾਨਾ ਫਰਜ਼ਾਨਾ ਦੀਆਂ ਆਵਾਜ਼ਾਂ ਤੇ ਨਾਰੀਅਲ ਦੀ ਸਜਰੀ ਗਿਰੀ ਵਾਂਗੂ ਕੱਚੀਆਂ ਕੱਚੀਆਂ ਮਿੱਠੀਆਂ ਮਿੱਠੀਆਂ ਸਨ। ਸ਼ਹਿਨਾਜ਼ ਦਾ ਗਾਉਣ ਵੀ ਚੰਗਾ ਤੇ ਟੈਕਨੀਕ ਦੇ ਇਤਬਾਰ ਨਾਲ ਮੁਕੰਮਲ ਸੀ, ਪਰ ਇਹ ਸੁਰੀਲੀ ਮਾਖਿਓਂ ਵਰਗੀ ਮਿੱਠੀ ਆਵਾਜ਼ ਸਿਰਫ ਫਰਹਾਨਾ ਦੀ ਗੰਢੀ ਵਿੱਚੋਂ ਫੁੱਟ ਸਕਦੀ ਸੀ। ਉਹ ਉਸ ਆਵਾਜ਼ ਦੇ ਘੁੱਟ ਭਰਨ ਲੱਗ ਪਿਆ। ਗਾਉਣ ਵੀ ਡਾਢਾ ਸੋਹਣਾ ਤੇ ਅਸਬਿਆਲ ਸੀ। ਦਿਲਾ ਕਚਿਆ ਕਰਾਰ ਦਿਆ ਪੱਕਿਆ, ਕਿਸੇ ਦੇ ਨਾਲ ਗੱਲ ਨਾ ਕਰੀ, ਉਹ ਬੈਠਾ ਰੋਏਗਾ ਜੇ ਕਿਸੇ ਨਾਲ ਹੱਸਿਆ, ਕਿਸੇ ਦੇ ਨਾਲ ਗੱਲ ਨਾ ਕਰੀ। ਪਰ ਇਹ ਇਤਫਾਕ ਸੀ ਜਾਂ ਉਹਨੇ ਜਾਣ ਕੇ ਇਹੋ ਜਿਹਾ ਗਾਉਣ ਚੁਣਿਆ ਸੀ ਜਿਹਦੇ ਵਿੱਚੋਂ ਦਿਲ ਦਾ ਭੇਤ ਬਹੁਤਾ ਜ਼ਾਹਿਰ ਨਾ ਹੋਵੇ, ਕੋਈ ਕਮਿਟਮੈਂਟ ਨਾ ਹੋਵੇ, ਕਿਸੇ ਗੱਲ ਦਾ ਕੋਈ ਸਿਰਾ ਨਾ ਲੱਭੇ। ਗਾਉਣ ਮੁੱਕਿਆ, ਸਾਰਿਆਂ ਸਲਾਇਆ, ਪਰ ਖਾਲਿਦ ਕੁਝ ਨਾ ਬੋਲਿਆ। ਸਾਹਿਬ ਸਦਰ ਸ਼ਹਿਨਾਜ਼ ਆਖਿਆ ਤੁਸਾਂ ਆਪਣੀ ਹਕੀਰ ਰਾਏ ਨਹੀਂ ਦਿੱਤੀ। ਕੱਚੇ ਪੱਕੇ ਦੇ ਚੱਕਰਾਂ ਵਿੱਚੋਂ ਨਿਕਲਾਂਗਾ ਤੇ ਦੱਸਾਂਗਾ। ਚੱਕਰਾਂ ਵਿੱਚ ਨਹੀਂ ਪਵੀਦਾ ਹੁੰਦਾ। ਸ਼ਹਿਨਾਜ਼ ਆਖਿਆ ਕਿਹੜਾ ਉਹਨੇ ਆਪੂ ਲਿਖਿਆ ਹੈ। ਹੁਣ ਤੁਹਾਡੀ ਵਾਰੀ ਏ, ਪਰ ਜ਼ਰਾ ਬੱਤੀ ਬਾਲ ਕੇ ਬਨੇਰੇ ਉੱਤੇ ਰੱਖ ਦਿਓ। ਰਿਜ਼ਵਾਨਾ ਆਖਿਆ ਆਖੇ ਗਲੀ ਭੁੱਲ ਨਾ ਜਾਏ ਚੰਨ ਮੇਰਾ। ਸ਼ਹਿਨਾਜ਼ ਆਖਿਆ ਪਤਾ ਨਹੀਂ ਕਿਉਂ ਜਿਹਾ ਚੰਨ ਨੇ ਗਿਰਨ ਦਾ ਮਾਰਿਆ, ਹੱਥ ਵਿੱਚ ਡੰਗੋਰੀ ਫੜੀ ਅੰਨੇਵਾਹ ਗਲੀਆਂ ਵਿੱਚ ਭੌਂਦਾ ਫਿਰਦਾ ਹੈ। ਸਾਰੇ ਹੱਸਣ ਲੱਗ ਪਏ। ਸ਼ਹਿਨਾਜ਼ ਆਖਿਆ ਬੀ ਸੀਰੀਅਸ ਪਲੀਜ਼। ਖਾਲਿਦ ਸਿਰਾਣੇ ਵੱਲ ਰੱਖੀ ਮੇਜ਼ ਦਾ ਤਬਲਾ ਬਣਾ ਕੇ ਗਜ਼ਲ ਸ਼ੁਰੂ ਕੀਤੀ। ਕੈਸੇ ਕਟੇਗੀ ਜ਼ਿੰਦਗੀ तेरे बगैर पाऊँगा हर शय में कमी तेरे बगैर। ਰਿਜ਼ਵਾਨਾ ਫਰਜ਼ਾਨਾ ਤੇ ਉਹਦੇ ਕੋਲੋਂ ਕਈ ਵਾਰੀ ਅੱਧੇ ਪਚੱਧੇ ਗਾਉਣ ਸੁਣੇ ਸਨ ਤੇ ਜਾਣਦੀਆਂ ਸਨ ਬਈ ਉਹਦੀ ਆਵਾਜ਼ ਬੜੀ ਸੁਰੀਲੀ ਹੈ, ਪਰ ਸ਼ਹਿਨਾਜ਼ ਹੈਰਾਨ ਰਹਿ ਗਈ। ਇੰਜ ਲੱਗਦਾ ਸੀ ਜਿਵੇਂ ਸੱਚੀ ਮੁੱਚੀ ਮੁਹੰਮਦ ਰਫੀ ਆਪੂ ਗਾਉਂਦਾ ਪਿਆ ਹੋਵੇ। ਫਰਹਾਨਾ ਲਈ ਵੀ ਇਹ ਉਹਦਾ ਇੱਕ ਨਵਾਂ ਰੂਪ ਸੀ। ਜਿਸ ਬੰਦੇ ਕੋਲ ਅਜਿਹਾ ਵਸਫ ਹੋਵੇ ਉਹਨੂੰ ਕਿਤਾਬਾਂ ਪੜ੍ਹ ਕੇ ਤੇ ਇਮਤਿਹਾਨ ਦੇ ਕੇ ਫਾਵੇਂ ਆਉਣ ਦੀ ਕੀ ਲੋੜ। ਉਹ ਉਹਨੂੰ ਗਾਉਂਦੇ ਨੂੰ ਬਿਟ ਬਿਟ ਤੱਕੀ ਜਾ ਰਹੀ ਸੀ, ਪਰ ਉਹ ਗਾਉਣ ਵਿੱਚ ਮਸਤ ਸੀ। ਸ਼ਹਿਨਾਜ਼ ਚੁੰਡੀ ਵੱਡੀ ਤੇ ਹੌਲੀ ਜਿਹੀ ਆਖਿਆ ਬਸ ਕਿਧਰੇ ਨਜ਼ਰ ਨਾ ਲਾ ਦੇਵੀਂ ਮੇਰੇ ਬਿਰਾ ਨੂੰ। ਸ਼ਰਮ ਨਾਲ ਉਹਦੀਆਂ ਗੱਲਾਂ ਸੂਈਆਂ ਹੋ ਗਈਆਂ। ਉਹਨੇ ਥੱਲੇ ਧਿਆਨ ਕਰ ਲਿਆ, ਪਰ ਉਹਦਾ ਲੂ ਉਹਦੀ ਆਵਾਜ਼ ਜਜ਼ਬ ਕਰ ਰਿਹਾ ਸੀ ਤੇ ਉਹ ਉਹਦੇ ਵੱਲ ਵੇਖਿਆਂ ਬਗੈਰ ਵੀ ਉਹਨੂੰ ਵੇਖ ਸਕਦੀ ਸੀ। ਫਿਰ ਉਹਨੂੰ ਖੋਰੇ ਕੀ ਯਾਦ ਆਇਆ ਕੀ ਹੋਇਆ ਜਦੋਂ ਉਹਨੇ ਇਹ ਸ਼ੇਰ ਗਾਇਆ। चांद घटा में छुप गया सारा जहां उदास है, कहती हैं दिल की धड़कनें तू कहीं आस पास है, आके तड़प रहा है जी तेरे बगैर। ਉਹ ਚਾਦਰ ਵਿੱਚ ਮੂੰਹ ਲੁਕਾ ਕੇ ਰੋਣ ਲੱਗ ਪਈ। ਸ਼ਹਿਨਾਜ਼ ਕੁੜੀਆਂ ਨੂੰ ਇਸ਼ਾਰਾ ਕੀਤਾ ਵੀ ਮੂੰਹ ਧਿਆਨੇ ਗਾਉਣ ਸੁਣਨ, ਉਹਦੇ ਵੱਲ ਨਾ ਵੇਖਣ। ਉਹ ਗਜ਼ਲ ਦੇ ਲਫ਼ਜ਼ਾਂ, ਮਾਨਿਆਂ ਤੇ ਆਵਾਜ਼ ਦੇ ਲੋਚ ਵਿੱਚ ਇੰਨੀਆਂ ਖੂਬੀਆਂ ਹੋਈਆਂ ਸਨ ਭਈ ਤਾੜੀਆਂ ਮਾਰਨਾ ਤੇ ਦਾਦ ਦੇਣਾ ਵੀ ਭੁੱਲ ਗਈਆਂ। ਸ਼ਹਿਨਾਜ਼ ਉੱਠ ਕੇ ਉਹਦਾ ਹੱਥ ਪੜਿਆ ਤੇ ਮੱਥੇ ਨਾਲ ਲਾ ਕੇ ਆਖਿਆ ਤੁਸੀਂ ਤੇ ਖਾਲਿਦ ਭਾਈ ਸੱਚੀ ਮੁੱਚੀ ਪੀਰ ਮੁਰਸ਼ਦ ਹੋ, ਅਸੀਂ ਤੁਹਾਡੇ ਮੁਰੀਦ ਬਾਲਕੀਆਂ। ਰਿਜ਼ਵਾਨਾ ਤਸਹੀਹ ਕੀਤੀ। ਆਹੋ ਜੀ ਬਾਲਕੀਆਂ, ਬਾਂਦੀਆਂ ਜਾਂ ਬਾਂਦਰੀਆਂ। ਨਿੱਕੀ ਵੀ ਤੇਜ਼ ਹੋਈ ਸੀ। ਇੱਕੋ ਗੱਲ ਹੈ। ਸ਼ਹਿਨਾਜ਼ ਆਖਿਆ ਨਹੀਂ ਤੁਸੀਂ ਮੇਰੀਆਂ ਪਿਆਰੀਆਂ ਭੈਣਾਂ। ਖਾਲਿਦ ਆਖਿਆ ਸਾਰੀਆਂ? ਸ਼ਹਿਨਾਜ਼ ਪੁੱਛਿਆ। ਸਾਰੇ ਹੱਸਣ ਲੱਗ ਪਏ। ਅਥਰੂਆਂ ਨਾਲ ਰੋਂਦੀ ਫਰਹਾਨਾ ਵੀ ਹੱਸਣ ਲੱਗ ਪਈ। ਸ਼ਹਿਨਾਜ਼ ਉਹਦੇ ਮੂੰਹ ਸਿਰ ਤੋਂ ਚਾਦਰ ਲਾ ਕੇ ਜਿਹੜੇ ਮੰਜ਼ਰ ਦੀ ਜ਼ਿਆਰਤ ਕਰਾਈ, ਉਹ ਰੋਵਣ ਹੱਸਣ ਦਾ ਧੁੱਪ ਛਾਂ ਮੰਜ਼ਰ ਹਮੇਸ਼ਾ ਲਈ ਉਹਦੇ ਚੇਤੇ ਵਿੱਚ ਖੁੱਭ ਗਿਆ ਤੇ ਉਹਨੇ ਸੋਚਿਆ ਜੇ ਅੱਗੋਂ ਹੋਰ ਕੁਝ ਵੀ ਨਾ ਲੱਭਾ ਤਾਂ ਵੀ ਇਹ ਮੰਜ਼ਰ ਜਦੋਂ ਉਹਦੇ ਨੈਣ ਕਟੋਰਿਆਂ ਵਿੱਚੋਂ ਅਥਰੂਆਂ ਦੀ ਤਰੇਲ ਦੇ ਤੁਬਕੇ ਤਿਲਕਦੇ ਲੂ ਚੁੰਮਦੇ ਗੁਲਾਬੀ ਗੱਲਾਂ ਦੇ ਬੇਮਾਲੂਮ ਟੋਇਆਂ ਵਿੱਚ ਆ ਰੁਕੇ ਸਨ ਤੇ ਹਾਸੇ ਦੀ ਲਰਜ਼ਸ਼ ਜਾਂ ਢਹਿਣ ਦੇ ਡਰ ਤੋਂ ਕੰਬਦੇ ਪਏ ਸਨ, ਸਾਰੀ ਹਯਾਤੀ ਲਈ ਕਾਫੀ ਹੈ। ਯਾ ਅੱਲਾ,
ਉਹਨੇ ਦਿਲ ਵਿੱਚ ਆਖਿਆ, ਇਹਦੇ ਨਾਲੋਂ ਵੱਧ ਕੋਈ ਸਹਿਪਣ, ਕੋਈ ਕ੍ਰਿਸ਼ਮਾ ਨਹੀਂ ਹੋ ਵਿਖਾਣਾ ਤੇ ਹੁਣੇ ਐਸੇ ਵੇਲੇ ਇਜ਼ਰਾਈਲ ਨੂੰ ਗੱਲ ਆ ਕੇ ਮੇਰੀ ਕੱਢੀ ਕਢਾਈ ਜਿੰਦ ਲੈ ਜਾਵੇ। ਅੱਗੋਂ ਜਵਾਬ ਆਇਆ, ਮੂਰਖਾ ਨਾ ਸ਼ੁਕਰਿਆ, ਤੈਨੂੰ ਸਾਡੀਆਂ ਕੁਦਰਤਾਂ ਦਾ ਥੋਹ ਹੀ ਨਹੀਂ। ਅਸਾਂ ਇਵੇਂ ਕੋਈ ਸ਼ੈ ਨਹੀਂ ਬਣਾਈ, ਜ਼ਾਹਿਰ ਕਰਨਿਆਂ ਨਿਸ਼ਾਨੀਆਂ ਉਹਨਾਂ ਲਈ ਜਿਨ੍ਹਾਂ ਨੂੰ ਸਮਝੇ। ਮੈਨੂੰ ਡੁੱਬ ਜਾਣ ਦੇ ਰੱਬਾ ਇਹਨਾਂ ਅੱਖਾਂ ਵਿੱਚ। ਉਹਨੇ ਦੁਆ ਮੰਗੀ ਤੇ ਉਹ ਕਬੂਲ ਵੀ ਹੋ ਗਈ। ਉਹਨੇ ਨੀਝ ਤੇ ਰੀਝ ਨਾਲ ਪੂਰੀਆਂ ਅੱਖਾਂ ਖੋਲ੍ਹ ਕੇ ਉਹਦੇ ਵੱਲ ਪਲ ਦੀ ਪਲ ਤੱਕਿਆ। ਉਹਦਾ ਸਾਰਾ ਵਜੂਦ ਪੱਗਰ ਕੇ ਕੋਈ ਸਿਆਲ ਸ਼ੈ ਬਣ ਗਿਆ ਜਿਹਨੂੰ ਉਹ ਅੱਖਾਂ ਦੀ ਡੀਕ ਲਾ ਕੇ ਪੀ ਗਈ। ਰੱਬਾ ਮੈਂ ਕਿੱਥੇ ਹਾਂ? ਉਹਨੇ ਫਰਿਆਦ ਕੀਤੀ। ਜੋ ਤੂੰ ਮੰਗਿਆ ਅਸਾਂ ਦਿੱਤਾ, ਹੁਣ ਰਹੋ ਐਸੇ ਅੱਖ ਦੀ ਦੀਰੀ ਵਿੱਚ, ਮੈਨੂੰ ਬਾਹਰ ਕੱਢ ਮੌਲਾ। ਪਰ ਅੱਗੋਂ ਰੱਬ ਕੋਈ ਜਵਾਬ ਨਾ ਦਿੱਤਾ। ਖੁਰੇ ਉਹ ਹੋਰ ਕੰਮਾਂ ਵਿੱਚ ਰੁੱਝ ਗਿਆ ਸੀ। ਉਹਨੇ ਮੱਛੀ ਦੇ ਢਿੱਡ ਵਿੱਚ ਹਜ਼ਰਤ ਯੂਨਸ ਅਲੈਹਿਸਲਾਮ ਦੀ ਤਸਬੀਹ ਯਾਦ ਕੀਤੀ। ਉਹ ਟੁਰ ਗਈਆਂ ਤੇ ਉਹਨੇ ਵਜ਼ੂ ਕੀਤਾ ਤੇ ਬੜੇ ਚਿਰ ਪਿੱਛੋਂ ਨਮਾਜ਼ ਨੀਤ ਲਈ। ਫਿਰ ਉਹਨੇ 2 ਰਕਤ ਨਫਲ ਪੜ੍ਹੇ ਵਾਸਤੇ ਅੱਲਾਹ ਤਾਲਾ ਦੇ ਤੇ 2 ਦੀਆਂ ਅੱਖਾਂ ਦੇ ਨਾਂ ਤੇ, ਫਿਰ 2 ਐਸ ਸ਼ਿਰਕ ਤੇ ਗੁਸਤਾਖੀ ਦੀ ਮਾਫੀ ਮੰਗਣ ਲਈ। ਬੇਸ਼ੱਕ ਉਹ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ ਹੈ ਤੇ ਉਹਨੇ ਤੌਬਾ ਦਾ ਬੂਹਾ ਕਦੀ ਨਹੀਂ ਭੀੜਿਆ।